मैं मुंडे नाल दावत ते जाना मैं किते कमाद छेले नहीं चलना ਆਰਡਰ ਕਰਕੇ ਮੰਗਾਤ ਹੋਰ ਕੋਈ ਐਕਸਪ੍ਰੈਸ਼ਨ ਨਹੀਂ ਹੈ ਕਿ ਤੇ ਸਾਡੇ ਦੇਸੀ ਬੰਦਿਆਂ ਨੂੰ ਤੁਸੀਂ ਜਿਹਨਾਂ ਨੂੰ ਸਰਪ੍ਰਾਈਜ਼ ਦੇ ਲਓ ਮੈਨੂੰ ਦੱਸ ਦਿੰਦਾ ਮੈਂ ਕਿਹਾ ਵੀ ਚਲੋ ਵਾਹ ਜੀ ਵਾਹ ਇੱਥੇ ਸਵੇਰ ਹੀ ਨਹੀਂ ਤੇ ਮੈਂ ਸੁੱਤਾ ਪਿਆ ਸੀ ਤੁਸੀਂ ਮੈਨੂੰ ਉਠਾ ਦਿੰਦੇ ਲਾਜ਼ਮੀ ਤੁਸੀਂ ਇੰਜ ਜਾਣਾ ਚਲੋ ਆਜੋ ਮਤਲਬ ਮੈਂ ਕਿਹਾ ਸੌਂ ਗਿਆ ਵਾ ਝੱਟ ਤੇ ਮੈਂ ਕਾਹਨੂੰ ਉਠਾਉਣਾ ਨਾਲ ਮੈਂ ਤੁਰੀ ਜਾਣੇ ਕੁਛ ਵਾਕ ਹੋ ਜਾਊਗੀ ਕੁਛ ਸੌਦਾ ਘਰ ਦਾ ਖਰੀਦ ਲਿਆ ਆਏ ਹਾਏ ਦਰਸਲ ਨਾ ਅੱਜ ਸ਼ਹਿਰ ਪੂਰਾ ਘੁੰਮਣਾ ਹੋਣਾ ਨਾ ਐਨਮੂ ਕਰੇ ਜੇ ਇੱਕ ਵਾਰੀ ਇੱਕ ਮਿੰਟ ਐਨਮੂ ਕਰੇ ਜੇ ਚੈੱਕ ਤੇ ਕਰੋ ਮਾਈ ਨੇ ਕਿਵੇਂ ਪੰਡ ਬਣ ਗਏ ਨਹੀਂ ਵੀ ਤੁਸੀਂ ਗਏ ਕਿੱਧਰ ਸੀ ਮੈਂ ਸੁੱਤਾ ਪਿਆ ਉੱਠਿਆ ਤਾਂ ਮੈਂ ਵੇਖਿਆ ਤਾਂ ਮਾਂ ਜੀ ਘਰ ਹੀ ਕੋਈ ਨਹੀਂ ਹੈਗੇ ਤੁਹਾਨੂੰ ਪਤਾ ਹੈ ਜਿਹੜੇ ਅੱਜ ਕੱਲ ਦੇ ਮੁੰਡੇ ਖੁੰਡੇ ਆ ਨਾ ਨਿੱਕੀ ਬੀਬੀਆਂ ਨੇ ਸ਼ਹਿ ਲੈਣੀ ਹੁੰਦੀ ਅੱਛਾ ਤੇ ਇਹਦਾਂ ਦੇ ਇੱਕੋ ਥਾਂ ਜਾਓ ਤੇ ਉੱਥੋਂ ਹੀ ਲੈ ਲਓ ਨਾ ਕੋਈ ਭਾ ਨਾ ਕੋਈ ਭਰਾ ਚਲੋ ਵੇਖ ਲੈਣੇ ਨਿੱਕੀਆਂ ਸ਼ਾਵਾਂ ਤੁਸੀਂ ਕੀ ਲੈ ਕੇ ਆਏ ਜੀ ਸਾਨੂੰ ਦੱਸੋ ਤਾਂ ਸਹੀ ਟੋਕਰੀਆਂ ਇਹ ਲਾਲ ਟੋਕਰੀਆਂ ਅੱਗੇ ਆਪਣੇ ਪਈਆਂ ਉਧਰ ਤੇ ਤੁਸੀਂ ਲਾਲ ਹੀ ਫੇਰ ਲਿਆ ਜੇ ਕੋਈ ਰੰਗ ਤੇ ਬਦਲ ਕੇ ਲਿਆਉਂਦੇ ਸਸਤੀਆਂ ਹੁੰਦੀਆਂ ਨਾ ਉਹਨਾਂ ਦੇ ਲਾਲ ਹੀ ਹੁੰਦੇ ਰੰਗ ਠੀਕ ਅੱਛਾ ਹਾਂ ਆਏ ਹਾਏ ਕੀ ਬਾਤ ਹੈ ਸੇਬ ਮੈਂ ਕਿਹਾ ਚਲੋ ਕੋਈ 10 ਦਿਨ ਪੈ ਜਾਣਗੇ ਆਪਦੇ ਖਾਣ ਪੀਣ ਦਾ ਨਿਜ਼ਾਮ ਲਿਆ ਤੇ ਇਹ ਸ਼ਾਮ ਮੈਂ ਕਹਿੰਦਾ ਤੁਹਾਨੂੰ ਨਹੀਂ ਲਿਆ ਕੇ ਦਿੰਦਾ ਵੀ ਕਹਿੰਦੀ ਮੁੰਡੇ ਨਹੀਂ ਲੈ ਕੇ ਆਉਂਦੇ ਅੱਛਾ ਹੋਰ ਕੀ ਲੈ ਕੇ ਆਏ ਜੇ ਅਰਜ਼ ਫਰਮਾਓ ਮੈਂ ਕਦੋਂ ਕਹਿੰਦੀ ਨਹੀਂ ਲੈ ਕੇ ਆਉਂਦੇ ਮਟਰ ਗੋਗਲੂ ਪੈਸੇ ਮੈਂ ਕਿਹਾ ਮਟਰ ਲੈ ਲੈਣੇ ਪਾਈਆ ਤਾਂ ਅੱਛਾ ਵਿੱਚ ਪਾ ਲਾਂਗੇ ਸੇਫਗਾਰਡ ਟਿੱਕੀਆਂ ਸ਼ੈਂਪੂ ਮੁੱਕਿਆ ਹੋਇਆ ਸੀ ਅੱਛਾ ਹਾਂ ਆ ਬਦਾਮ ਰੋਗਨ ਮੁੱਕਾ ਹੋਇਆ ਸੀ ਬਦਾਮ ਰੋਗਨ ਪੂਣੀ ਟੁੱਟੀ ਹੋਈ ਸੀ ਛੁਰੀ ਟੁੱਟੀ ਹੋਈ ਸੀ ਕਰੋ ਹਾਂ ਨੱਬਾ ਨੂੰ ਕੱਟ ਕੇ ਵੇਖੀਏ ਵੀ ਕੱਟ ਕੇ ਛੁਰੀ ਵੈਸੇ ਹੈ ਸਾਬਣ ਹਾਂ ਜਿਹੜੀ ਸ਼ੈ ਨਹੀਂ ਹੈਗੀ ਨਿੱਕਾ ਸੀ ਮਸਾਲਾ ਜਿਹਾ ਆ ਲਾਚੀਆਂ ਲਈਆਂ ਛੋਟੀਆਂ ਲਾਚੀਆਂ ਕਿਸਮਿਸ ਤੇ ਕੋਪਰਾ ਗੇਰੀ ਖਜੂਰਾ ਬਦਾਮ ਖਾਣੀ ਹੈ ਮੋਟੀਆਂ ਲਾਚੀਆਂ ਲਈਆਂ ਵਾ ਇਹ ਕਰਨੀਆਂ ਰਗੜ ਕੇ ਰੱਖੂਗੀ ਚੁੰਡੀ ਤੇ ਤਾਂ ਵੀ ਕੀ ਕਰਨਾ ਸੀਗਾ ਤਾਂ ਵੀ ਆਪਾਂ ਤੁਹਾਨੂੰ ਅੱਗੋਂ ਆ ਗਈ ਸਰਦੀ ਅਗਲਾ ਮੈਂ ਦੇਤਾ ਸੀ ਕਿਸੇ ਨੂੰ ਨਾ ਲੋੜ ਸੀ ਤੇ ਮੈਂ ਕਿਹਾ ਤਾਂ ਵੀ ਆਣੇਗਾ ਸੀ ਆਲੂ ਭੋਰਾ ਤੇ ਝਾੜੂ ਵੀ ਚੰਗਾ ਭਲਾ ਸੀ ਝਾੜੂ ਵੀ ਨਵਾਂ ਪਾਣੀ ਤੱਤਾ ਕਰਕੇ ਭੋਰਾ ਤੇਲ ਵਿੱਚ ਪਾ ਕੇ ਪੈਰ ਭੇਣ ਲੈਂਦਾ ਬੰਦਾ ਝਾੜੂ ਤੇ ਚੰਗਾ ਭਲਾ ਸੀ ਝਾੜੂ ਕਾਹਦੇ ਲੈ ਜਾਂਦਾ ਝਾੜੂ ਅੱਧਾ ਟੁੱਟਾ ਪਿਆ ਉਹੀ ਉੱਤੇ ਲੈ ਕੇ ਜਾਂਦੀ ਸੀ ਕੁੜੀ ਤਾਂ ਉਹੀ ਥੱਲੇ ਚਲੋ ਮਿੰਟ ਮਾਰੋ ਮੇਰਾ ਤੇ ਦਰਜਮੇ ਦਾ ਟਾਈਮ ਹੋਣ ਵਾਲਾ ਮੈਂ ਤੇ ਕੱਪੜੇ ਦੇ ਇਸਤਰੀ ਕਰਾਂ ਮੈਂ ਅਜੇ ਬਾਹ ਰੱਖੀ ਸੀਗੀ ਅਜੇ ਇੱਥੇ ਇੱਕ ਪ੍ਰੈਸ ਜੀ ਮਾਰੀ ਆ ਤੇ ਉਧਰ ਜਿਹੜਾ ਨਾ ਬੂਹਾ ਖੜਕ ਗਿਆ ਅਜੇ ਮੈਂ ਕੱਪੜੇ ਇਸਤਰੀ ਕਰਨੇ ਸ਼ੁਰੂ ਹੀ ਕੀਤੇ ਸੀ ਤੇ ਜਿਹੜਾ ਨਾ ਉਧਰ ਬੇਬੇ ਆ ਗਈ ਤੇ ਮੈਂ ਕਿਹਾ ਚਲੋ ਜੀ ਭੱਜ ਚੱਲ ਤੂੰ ਛੇਤੀ ਕਰ ਅਜ਼ਾਨ ਹੋਣ ਵਾਲੀ ਹੈ ਹਾਂ ਨਾ ਜਾ ਕੇ ਮੈਂ ਤੇਰੇ ਕੱਪੜਿਆਂ ਨੂੰ ਇਸਤਰੀ ਫੇਰਦੀ ਹਾਂ ਫਿਰ ਤੂੰ ਕਿਹੜਾ ਮੈਨੂੰ ਥਕਾਤਾ ਤੂੰ ਠੀਕ ਹੈ ਵੱਡੀਆਂ ਗੱਲਾਂ ਨਹੀਂ ਸੁਣਨੀਆਂ ਮੈਂ ਜਿਹੜਾ ਨਾ ਆਪੇ ਇਸਤਰੀ ਕਰ ਲੈਣਾ ਅੱਗੇ ਮੈਨੂੰ ਦੱਸ ਤੂੰ ਕਰਦਾ ਨਾ ਇਸਤਰੀਆਂ ਹਾਂ ਕਿਹੜੇ ਵੇਲੇ ਕੀਤੀਆਂ ਇਸਤਰੀਆਂ ਮੈਂ ਰੋਜ਼ ਇਸਤਰੀ ਕਰਦਾ ਇਹ ਮੈਂ ਪਿਛਲੇ ਵਲੌਗ 'ਚ ਵੀ ਕੀਤੇ ਨੇ ਦਰਅਸਲ ਜੇ ਇਸਤਰੀ ਕਰਨੇ ਕੱਪੜੇ ਤੇ ਪਤਾ ਕੀ ਕਰਨਾ ਇਹਨਾਂ ਨੂੰ ਉਦੋਂ ਮੇਰੇ ਕੋਲ ਨਾ ਤੱਤੀ ਇਸਤਰੀ ਬਹੁਤੀ ਹੋ ਗਈ ਸੀ ਆ ਥੱਲੋਂ ਖੁਰਚ ਦਿੱਤੀ ਵਾਹ ਮੈਂ ਸਾਫ਼ ਕਰਕੇ ਰੱਖੀ ਸੀ ਵਾਹ ਵੇ ਵਾਹ ਕੀ ਬਾਤ ਹੈ ਜੱਟ ਸਾਹਿਬ ਕੀ ਬਾਤ ਹੈ ਜੀ ਚਲੋ ਆਜੋ ਫਿਰ ਉਹ ਤੇਰੇ ਤਰ੍ਹਾਂ ਪਤੀਲੀ ਤੇ ਨਹੀਂ ਗਈ ਆਜੋ ਫਿਰ ਮੈਂ ਤੁਹਾਡਾ ਸਮਾਨ ਚੁੱਕ ਕੇ ਫ੍ਰਿਜ ਦੇ ਵਿੱਚ ਜੋੜ ਦੇਣਾ ਸਾਰਾ ਦਾ ਸਾਰਾ ਤੇ ਤੁਸੀਂ ਜਿਹੜਾ ਨਾਪ ਦਾ ਇਸਤਰੀ ਕਰ ਲਓ ਤੇ ਠੀਕ ਪਿਆਰਾਂ ਦੇ ਥਵਾ ਮਾਰ ਪਰੇ ਤੇ ਤੂੰ ਨਹਾ ਧੋ ਜਾ ਕੇ ਪੁੱਤ ਨਹਾ ਲਾ ਹੁਣ ਤੁਰਾ ਫਿਰਦਾ ਵਾ ਜੁਮੇ ਦਾ ਟਾਈਮ ਹੋਣ ਵਾਲਾ ਪਹਿਲਾਂ 10 ਮਿੰਟ ਬੰਦਾ ਜਾਂਦਾ ਮੈਂ ਮਾਂ ਜੀ ਤੁਹਾਡਾ ਸਮਾਨ ਕੁੰਝਣ ਲੱਗ ਗਿਆ ਸੀ ਮੈਂ ਸਾਰਾ ਦਾ ਸਾਰਾ ਸਮਾਨ ਤੁਹਾਡਾ ਕੁੰਝ ਦਿੱਤਾ ਹੋਵੇ ਉੱਥੇ ਰੱਖਤਾ ਉੱਥੇ ਉਹਨੂੰ ਕਿਹੜੀ ਛੇਤੀ ਪਈ ਹਜੇ ਜੁਮੇ ਦੇ ਵਿੱਚ ਟੋਟਲੀ 20 ਮਿੰਟ ਪਏ ਨੇ ਤੇ ਆਪਾਂ ਮਿੰਟ ਮਾਰ ਕੇ ਨਹਾ ਲੈਣਾ ਬਸ ਤੁਹਾਡੀਆਂ ਅੱਖਾਂ ਤੁਸੀਂ ਆ ਕੱਪੜੇ ਇਸਤਰੀ ਕਰੋ ਤੁਹਾਡੇ ਕੱਪੜੇ ਇਸਤਰੀ ਕਰਨ ਤੋਂ ਪਹਿਲੇ ਮੈਂ ਨਹਾ ਲੈਣਾ ਚਲੋ ਜੀ ਅੱਖਾਂ ਬੰਦ ਕਰੋ ਡੰਟਣ ਹਾਂਜੀ ਹੁਣ ਦੱਸੋ ਵੀ ਭਰਾ ਤੁਹਾਡਾ ਕਿਵੇਂ ਲੱਗ ਰਿਹਾ ਰੈਸਮੈਸ ਹੋ ਗਿਆ ਨਾ ਸੋਹਣਾ ਹੋ ਗਿਆ ਜੁਮੇ ਦਾ ਟਾਈਮ ਤਾਂ ਨਹੀਂ ਹੋ ਗਿਆ ਉਹ ਤੇਰੀ 137 ਭਾਈ ਜੁਮਾ ਹੋ ਗਿਆ ਅਜੀ ਜੁਮਾ ਪੜਿਆ ਹੀ ਗਿਆ ਠੀਕ ਹੈ ਟਾਈਮ ਤੇ ਪਹੁੰਚ ਗਏ ਬਸ ਪੂਰੇ ਜਮਾਤ ਦੇ ਟਾਈਮ ਤੇ ਜੇ 1 ਸੈਕਿੰਡ ਵੀ ਹੋਰ ਲੇਟ ਹੁੰਦਾ ਤੇ ਬਸ ਮੈਂ ਤੇ ਗਿਆ ਸੀ ਅੱਲਾਹੁ ਅਕਬਰ ਬਿਸਮਿਲ੍ਲਾ अस्सलामु अलैकुम व रहमतुल्लाहि व बरकातुहू जन्नतुल हलाल व दोज़खुल हराम अंत हबीबी कैसे हैं आप हबीबी लो जी हबीबी साहब अंदर फरोलियां लाई खलोते ने 1 hour later मां जी ਅੱਜ ਜਦੋਂ ਦਾ ਨਾਤਾ ਠੰਡ ਹੀ ਬੜੀ ਲੱਗੀ ਤੇ ਤੁਸੀਂ ਚਾਦਰ ਤੇ ਨਿੱਕੀ ਲਿਆਉਂਦੇ ਏਡੀ ਵੱਡੀ ਚਾਦਰ ਨਾ ਸੰਭਾਲੀ ਜਾਂਦੀ ਨਾ ਉਹਦੀ ਬੁੱਕਲ ਵਜਣ ਡਈ ਆ ਠੰਡ ਲੱਗੀ ਜਾਂਦੀ ਆ ਲਓ ਉਰੇ ਆ ਲੈ ਇੱਦਾਂ ਚਾਦਰ ਲੈਂਦੀ ਆ ਹੋਰ ਕਿਦਾਂ ਲੈਂਦੀ ਉਰੇ ਹੋ ਹਾਂ ਲਓ ਬੈਠ ਕੇ ਚਾਦਰ ਓਏ ਚਾਦਰ ਨਹੀਂ ਜਾਂਦੇ ਇਹ ਕਿਤੇ ਨਾ ਵੀ ਬੜਾ ਔਖਾ ਕੰਮ ਆ ਕੈਮਰਾਮੈਨ ਸਾਹਿਬ ਇੱਧਰ ਆ ਕੇ ਖਾਇਆ ਜੀ ਮਾੜਾ ਜੀ ਆ ਜਿਹੜਾ ਨਾ ਚਾਦਰ ਲੈ ਆਂਦਾ ਸਾਡਾ ਦੇਸੀ ਤਰੀਕਾ ਇਹ ਕਿਹੜੀ ਚਾਦਰ ਦੇਣ ਲੱਗੇ ਤੁਸੀਂ ਪਤਾ ਇਹ ਹਿੱਲਣਾ ਹੀ ਨਹੀਂ ਚਾਦਰ ਕਿਤੇ ਨਹੀਂ ਜਾਂਦੀ ਵੇਖੀ ਆ ਇਹ ਕੀ ਹੈ ਇਹ ਚਾਦਰ ਦੇਣ ਦੀ ਕਿ ਮੇਰਾ ਸਾਹ ਘੁੱਟਣ ਡਿਆ ਮੇਰਾ ਗਲਾ ਘੁੱਟ ਛੱਡਿਆ
ਡਿਆਈ ਉਹ ਵੇਲ ਚੱਲ ਬੈ ਜੇ ਹੁਣ ਜਾਵੇ ਲੱਥ ਹਾਂ ਜੇ ਨਕਾਬ ਹੀ ਸਕੂਟਰ ਤੇ ਕਰਨਾ ਹੈ ਨਾ ਤੇ ਆਏ ਉਹ ਕੀ ਨਾ ਲੱਗੇ ਤੇ ਦੇ ਦੀ ਮੈਂ ਮੁੰਡੇ ਨਾਲ ਦਾਵਤ ਤੇ ਜਾਣਾ ਮੈਂ ਕਿਤੇ ਕਮਾਦ ਛਿੱਲਣ ਨਹੀਂ ਚੱਲਣਾ ਆ ਠੰਡ ਹੋਣੀ ਆ ਬਾਹਰ ਤੇ ਇਹਨਾਂ ਲੁਕਿਆ ਕੀ ਆ ਸਾਰੀ ਤੇ ਗੰਢ ਮਾਰ ਦਿੱਤੀ ਪਿੱਛੇ ਸਿਰ ਨੂੰ ਹੀ ਠੰਡ ਲੱਗਦੀ ਆ ਨਾ ਆ ਵੇਖਿਆ ਜੀ ਕਸਮੇ ਜਿਹੜੇ ਆਗ ਛਿੱਲਣ ਜਾਂਦੇ ਨੇ ਨਾ ਭਰਾਈ ਜਦੋਂ ਆਗ ਛਿੱਲਣ ਜਾਂਦੇ ਨੇ ਕਮਾਦ ਛਿੱਲੀਂਦੇ ਨੇ ਆ ਹੁਣ ਮਿਲਾਂ ਚਾਲੂ ਨੇ ਨਾ ਕਮਾਦ ਛਿੱਲੀਚਣੇ ਨੇ ਸਾਡੇ ਸ਼ੁਰੂ ਹੋਣੇ ਨੇ ਉਦੋਂ ਐਵੇਂ ਚੁੰਨੀਆਂ ਵਾਲੀਆਂ ਹੁੰਦੀਆਂ ਉਹਨਾਂ ਨੇ ਹੈ ਤੇ ਐਂ ਜਾਂਦੇ ਨੇ ਕਮਾਦ ਉਹ ਵੀ ਬੰਦੇ ਆ ਉਹ ਵੀ ਅੱਲਾ ਨੇ ਬਣਾਏ ਆ ਉਹ ਕੰਮ ਤੇ ਜਾਂਦੇ ਨੇ ਮੈਂ ਦਾਵਤ ਤੇ ਜਾਣਾ ਆ ਮੇਰੇ ਵਾਲ ਦਾ ਕੀ ਬਣਾ ਛੱਡਿਆ ਮੈਂ 2 ਘੰਟੇ ਲਾ ਕੇ ਮੈਂ ਕਿਤੇ ਡਰਾਇਰਾਂ ਮਾਰ ਕੇ ਮੈਂ ਵਾਲ ਵਾਏ ਕਿਸਮਤ ਨਾਲ ਪਤਾ ਸਰਕੇ ਜਾਣਾ ਹੈ ਨਾ ਤੂੰ ਕਹਿੰਦਾ ਮੈਨੂੰ ਠੰਡ ਇੱਕ ਲੱਗਦੀ ਆ ਮਿੰਟ ਨਾ ਆ ਕੈਮਰਾਮੈਨ ਦਿਖਾਇਆ ਜੀ ਮਾੜਾ ਜਿਹਾ ਆ ਵੇਖਿਆ ਜੀ ਮੇਰੀ ਸ਼ਕਲ ਆ ਸ਼ਕਲ ਵੇਖਿਆ ਜੀ ਐਡੀ ਸੋਹਣੀ ਸ਼ਕਲ ਨੂੰ ਕੀ ਹੋਇਆ ਵਾ? ਐਡੀ ਸੋਹਣੀ ਸ਼ਕਲ ਮੈਂ ਵਿਖਾਣਾ ਤੁਹਾਨੂੰ ਆ ਵੇਖਿਆ ਜੀ ਆ ਸ਼ਕਲ ਚੈੱਕ ਕਰਿਆ ਜੀ ਯਾਰ ਕੀ ਆ ਲੋ ਫੜਵਾ ਦੀ ਚਾਦਰ ਆ ਮੇਰਾ ਸਾਰਾ ਦਾ ਸਾਰਾ ਕਸਮੇ ਅੱਲਾ ਮੇਰੇ ਵਾਲ ਵਿੱਚ ਪਕੇਤ ਕੇ ਸਾਰੇ ਦੇ ਸਾਰੇ ਯਾਰ ਮਤਲਬ ਕੀ ਆ ਤੁਸੀਂ ਕਿਹੜੀ ਦੁਸ਼ਮਣੀ ਕੱਢਣੀ ਸੀ ਮੇਰੇ ਕੋਲ ਪਤਾ ਦੁਸ਼ਮਣੀ ਨਹੀਂ ਠੰਡ ਲੱਗਦੀ ਆ ਕੀਤਾ ਕੀ ਪਹਿਲੇ ਮੈਨੂੰ ਆ ਕੀਤਾ ਕੀ ਸੀ ਗਲਿਤਰੀ ਬੰਨੀ ਪਤਾ ਇਹ ਕਿਹੜੀ ਗਲਿਤਰੀ ਆ ਅਸੀਂ ਕਸਮੇ ਨਿੱਕੇ ਹੁੰਦੇ ਬਣ ਤੇ ਜਦੋਂ ਸਾਡੇ ਕੋਲ ਚਾਦਰਾਂ ਸੰਭਾਲੇ ਨੇ ਹੁਣ ਤੇ ਸੰਭਾਲੀਆਂ ਜਾਂਦੀਆਂ ਨੇ ਇਹ ਨਾ ਏਡੇ ਹੁੰਦੇ ਜਦੋਂ ਅਸੀਂ ਬਣੇ ਲਿੱਬਾ ਚਾਹੁੰਦਾ ਹੁੰਦਾ ਸੀ ਮੈਨੂੰ ਉਹ ਲਿੱਬੇ ਦੀ ਬੋਲ ਲੱਗ ਗਈ ਉਹ ਕਸਮੇ ਭਾਵੇਂ ਨਵੀਂ ਚਾਦਰ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਲਈ ਅੱਜ ਇਹ ਚਾਦਰ ਠੀਕ ਹੈ ਨਿੱਕਾ ਹੁੰਦਾ ਸੀ ਨਾ ਉਧਰ ਨੱਕ ਬਾਹਰ ਨਿਕਲਦਾ ਇੰਜ ਚੱਕਦੇ ਇੱਕ ਪਾਸੇ ਚੁੰਨੀ ਤੇ ਚੇਂਜ ਕਰਕੇ ਪਤਾ ਕੀ ਹੈ ਤੂੰ ਜਾਣਾ ਸੀ ਸਕੂਟਰ ਤੇ ਹਾਂ ਤੇ ਮੈਂ ਕਿਹਾ ਕਿਤੇ ਪੱਲਾ ਪੁੱਲਾ ਪੈਰ ਚ ਨਾ ਆ ਜਾਵੇ ਕਿਤੇ ਵਲਿਆ ਨਾ ਜਾਵੇ ਤੇ ਮੈਂ ਤਾਂ ਵਾਸਤੇ ਤੂੰ ਕਹਿੰਦਾ ਸੂਤ ਨਹੀਂ ਹੁੰਦੀ ਤੇ ਮੈਂ ਫਿਰ ਤੈਨੂੰ ਬੰਨਤੀ ਇਹ ਮੈਂ ਹੁਣ ਤੈਨੂੰ ਬੰਨਦੀ ਮਾਂ ਪਿਓ ਜਿਹੜਾ ਨਾ ਉਹ ਆਦੀ ਔਲਾਦ ਨੂੰ ਏਦਾਂ ਸੰਭਾਲ ਰੱਖਦਾ ਵਾ ਤੇ ਔਲਾਦ ਜਿਹੜੀ ਉਹ ਮਾਂ ਪਿਓ ਦੀਆਂ ਗੱਲਾਂ ਨੂੰ ਨਾ ਮਜ਼ਾਕ ਸਮਝਦੀ ਉਹ ਤੁਸੀਂ ਕੀਤਾ ਨਹੀਂ ਮਜ਼ਾਕ ਮੇਰੇ ਨਾਲ ਮੈਂ ਦਾਵਤ ਤੇ ਚੱਲਾਂ ਮੈਂ ਇੱਕ ਬੜੇ ਜ਼ਰੂਰੀ ਬੰਦੇ ਨੂੰ ਮਿਲਣਾ ਯਾਰ ਨਾਲੇ ਤਾਂ ਹੈ ਕੰਟਰੋਲ ਲੈਣੀ ਕੰਟਰੋਲ ਚਾਦਰ ਲੈਣੀ ਠੀਕ ਹੈ ਚਾਦਰ ਲੈਣੀ ਮੈਂ ਕਿਹਾ ਰਾਤ ਨੂੰ ਠੰਡ ਹੋ ਜਾਣੀ ਹੈ ਠੀਕ ਹੈ ਮੈਂ ਲੇਟ ਆਣਾ ਰਾਤ ਨੂੰ ਠੰਡ ਹੋ ਜਾਣੀ ਹੈ ਬਾਹਰ ਬਹਿਣਾ ਰਾਤ ਨੂੰ ਠੰਡ ਲੱਗਦੀ ਚਲੋ ਚਾਦਰ ਨਾਲ ਲੈ ਜਾਂਦੇ ਹੁਣ ਬੰਦਾ ਚੱਲ ਇਹ ਨਾਲ ਹੈ ਹਾਂ ਤੇ ਉਹ ਜਿਹੜੀ ਹਾਫ ਜੀ ਵਾਲੀ ਨਾ ਪਤੋਈ ਜੀ ਹਾਂ ਉਹ ਪਾ ਲਾ ਤੇ ਨਾਲ ਮਫਰਲ ਲੈ ਲਾ ਆਹਾ ਕੀ ਬਾਤ ਇਹ ਮੈਂ ਹੁਣ ਗਲਿਤਰੀ ਤੁਹਾਡੇ ਬੰਨਣੀ ਹੈ ਇਹ ਮੈਂ ਗਲਿਤਰੀ ਤੁਹਾਡੇ ਬੰਨਣੀ ਮੈਨੂੰ ਸਟੈਂਡ ਤੇ ਲਾਉਣ ਦੇ ਹਜੇ ਠੰਡ ਨਹੀਂ ਲੱਗਦੀ ਨਹੀਂ ਤੁਹਾਨੂੰ ਠੰਡ ਲੱਗੇਗੀ ਮੈਂ ਏਸੀ ਚਲਾ ਕੇ ਤੁਹਾਨੂੰ ਬਹਾ ਕੇ ਬੰਨਾਂਗਾ ਮੈਂ ਏਸੀ ਚਲਾਣਾ ਕਮਰਾ ਠੰਡਾ ਹੋਏਗਾ ਤੁਹਾਨੂੰ ਉੱਥੇ ਬਹਾ ਕੇ ਜੇ ਤੁਹਾਨੂੰ ਕੱਪ ਕੇ ਪੀ ਤਾਰੀ ਹੋਏਗੀ ਨਾ ਕੱਪ ਕੇ ਪੀ ਜਿਵੇਂ ਤੁਸੀਂ ਕਰਨਾ ਉਸ ਟਾਈਮ ਤੁਹਾਨੂੰ ਗਲਿਤਰੀ ਬੰਨਾਂਗੇ ਬੱਚਾ ਹਜੇ ਤਾਂ ਮੈਂ ਆਪਣੇ ਆਪ ਨੂੰ ਗਲਿਤਰੀਆਂ ਬੰਨ ਲੈਣੀ ਆ ਜਿੱਦਣ ਵੇਲਾ ਆਇਆ ਨਾ ਗਲਿਤਰੀ ਵੈਸੇ ਸਾਰੀਆਂ ਗੱਲਾਂ ਛੱਡੋ ਵੈਸੇ ਕਿੰਨੀ ਮਾਂ ਨੇ ਨਿੱਕੇ ਹੁੰਦੇ ਨਾ ਇਸ ਤਰ੍ਹਾਂ ਫੜ ਕੇ ਜੁੰਡਿਆਂ ਤੋਂ ਹਾਂ ਉਦੋਂ ਅੱਜ ਤਾਂ ਮੈਂ ਕਹਿੰਦਾ ਅਖੀਰ ਕਰ ਛੱਡੀ ਵੈਸੇ ਪਾਣੀ ਵਾਲਾ ਭਾਈ ਆ ਗਿਆ ਸੀ ਪਾਣੀ ਦਾ ਭਰਵਾ ਲਿਆ ਕਹਿਣ ਮੈਂ ਕਿਹਾ ਪਹਿਲੇ ਪਾਣੀ ਭਰਾ ਲਈਏ ਕਿਉਂਕਿ ਛੋਟਾ ਮੁੰਡਾ ਜਿਹੜਾ ਨਾ ਗੁੱਸਾ ਕਰ ਜਾਂਦਾ ਇਸ ਤਰ੍ਹਾਂ ਕਿ ਅਸੀਂ ਆ 2 ਬੰਦੇ ਇੱਕ ਆ ਕੈਨ ਭਰਾ ਲਈਦਾ ਇੱਕ ਕੂਲਰ ਭਰਾ ਲਈਦਾ ਇਹ 2 ਚੀਜ਼ਾਂ ਭਰਾ ਲਈਏ ਸਾਡਾ ਲੰਘ ਜਾਂਦਾ ਕੋਈ 4 ਤੋਂ 5 ਦਿਨ ਠੀਕ ਹੈ 4-5 ਦਿਨ ਦਾ ਨਾਗਾ ਪਾਓ ਨਾ ਮੁੰਡਾ ਦੁਬਾਰਾ ਛੇਤੀ ਆਉਂਦਾ ਨਹੀਂ ਫਿਰ ਉਹਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਯਾਰ ਪਾਣੀ ਮੁੱਕਿਆ ਪਾਣੀ ਦੇ ਜਾ ਇਸ ਵਜ੍ਹਾ ਤੋਂ ਮੈਂ ਕਿਹਾ ਵੀ ਇੱਕ ਚੀਜ਼ ਵਿਹਲੀ ਹੋਵੇ ਨਾ ਇੱਕ ਪੀਸ ਹੀ ਭਰਾ ਲਓ ਹਾਂਜੀ ਗਲਿਤਰੀ ਵਾਲੀ ਹੈ ਤੁਹਾਡੇ ਨਹੀਂ ਹੁਣ ਪੁੱਤ ਮੈਨੂੰ ਤਾਂ ਠੰਡ ਨਹੀਂ ਲੱਗਦੀ ਸੀ ਤੈਨੂੰ ਹੀ ਠੰਡ ਲੱਗਦੀ ਦੇਖੋ ਮੈਂ ਸਿੱਖਣਾ ਚਾਹ ਰਿਹਾ ਉਹ ਹੁਣ ਨਹੀਂ ਹੁਣ ਤੂੰ ਰਹਿਣ ਦੇ ਚਲੋ ਗਲਿਤਰੀ ਨੂੰ ਛੱਡੋ ਠੀਕ ਹੈ ਤੁਸੀਂ ਪਹਿਲੇ ਮੈਨੂੰ ਕਮੈਂਟ ਸੈਕਸ਼ਨ 'ਚ ਤੇ ਸਭ ਤੋਂ ਪਹਿਲੇ ਤੁਸੀਂ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਠੀਕ ਹੈ ਇਹ ਸਾਰੇ ਕੰਮਾਂ ਤੋਂ ਬਾਅਦ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਕਿਹੜਾ ਨਿੱਕੇ ਹੁੰਦੇ ਆ ਇਹ ਵਾਲੀਆਂ ਗਲਿਤਰੀਆਂ ਬੰਨਦਾ ਰਿਹਾ ਤੇ ਕਿਹੜਾ ਇਹਨੂੰ ਮਿਸ ਕਰ ਰਿਹਾ ਠੀਕ ਹੈ ਸਵੇਰ ਜਦੋਂ ਸਰਦੀ ਸਟਾਰਟ ਹੁੰਦੀ ਪਿੰਡ ਦੇ ਵਿੱਚ ਸਵੇਰ ਬੰਦਾ ਉੱਠਦਾ ਫਜਰ ਦੇ ਟਾਈਮ ਤੇ ਹੈ ਠੰਡ ਪੈ ਰਹੀ ਹੁੰਦੀ ਹਲਕੀ ਜਿਹੀ ਧੁੰਦ ਹੁੰਦੀ ਏ ਫੌਗ ਹੁੰਦੀ ਸ਼ਬਨਮ ਦੇ ਦਿਨ ਹੁੰਦੇ ਤੇ ਮਾਵਾਂ ਜਿਹੜੀਆਂ ਨਿਆਣੇ ਦੀ ਨਲੀ ਸੁਣਕਦੀ ਹੁੰਦੀ ਉਹ ਸੁਣਕਦੀ ਕਹਿੰਦਾ ਨਲੀ ਕੀ ਹੁੰਦਾ ਚੋਂਦੀ ਹੁੰਦੀ ਠੀਕ ਹੈ ਤੇ ਉਹਨਾਂ ਨੂੰ ਬੰਨ੍ਹਦੀਆਂ ਨੇ ਗਲਿਤਰੀਆਂ ਤੇ ਕਿਆ ਮੌਸਮ ਹੁੰਦੇ ਹੈ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਹੁਣ ਹੋ ਗਿਆ ਜੀ ਮਗਰਿਬ ਦਾ ਟਾਈਮ ਜਲਦੀ ਨਾਲ ਜਾਣੇ ਮਸਜਿਦ ਨਮਾਜ਼ ਅਦਾ ਕਰਦੇ ਤੁਸੀਂ ਵੀ ਕਰੋ later ਆਪਣਾ ਰਿਸੀਵ ਹੋ ਗਿਆ ਆਰਡਰ ਠੀਕ ਹੈ ਮਾਂ ਜੀ ਚੁੱਪ ਕਰਕੇ ਬੈਠੇ ਸੀ ਇੱਧਰ ਜਾ ਕੇ ਤੁਹਾਨੂੰ ਦੱਸਦਾ ਮਾਂ ਜੀ ਦਾ ਅੱਜ ਨਾ ਸ਼ਾਮੀ ਮੈਂ ਕਿਹਾ ਮਾਂ ਜੀ ਕੀ ਬਣਾਉਣਾ ਤੇ ਮਾਂ ਜੀ ਕਹਿੰਦੇ ਮੇਰਾ ਅੱਜ ਨਾ ਬਣਾਉਣ ਨੂੰ ਦਿਲ ਕੋਈ ਨਹੀਂ ਕਰਦਾ ਪਿਆ ਠੀਕ ਹੈ ਤੇ ਫਿਰ ਮਾਂ ਜੀ ਨੇ ਨਾ ਘੁੰਮ ਕੇ ਸਾਲਨ ਤੇ ਬਣਾ ਲਿਆ ਤੇ ਮੈਂ ਕਿਹਾ ਯਾਰ ਚਲੋ ਕਿਉਂ ਨਾ ਫਿਰ ਅੱਜ ਮਾਂ ਜੀ ਨੂੰ ਬਾਹਰੋਂ ਹੀ ਦਾਵਤ ਦੇ ਦਿੱਤੀ ਜਾਵੇ ਕਿਉਂਕਿ ਮਾਂ ਜੀ ਕਹਿੰਦੇ ਨੇ ਹਮੇਸ਼ਾ ਕਿ ਆਪ ਬਾਹਰੋਂ ਖਾ ਜਾਂਦਾ ਤੇ ਮੈਨੂੰ ਨਹੀਂ ਖਾਣ ਦਿੰਦਾ ਠੀਕ ਹੈ ਹੁਣ ਆਰਡਰ ਦਿੱਤਾ ਹੋਇਆ ਸੀ ਉਦੋਂ ਦਾ ਮਾਂ ਜੀ ਨੂੰ ਰੋਕ ਕੇ ਪਾਇਆ ਸੀ ਮੈਂ ਕਿਹਾ 1 ਕਿਲੋ ਚਾਟ ਨੂੰ ਮਕਾ ਲੈਣ ਚਟਪਣਾ ਮੈਂ ਕਿਹਾ ਜੀ 40 ਮਿੰਟ ਲੱਗਣੇ ਨੇ ਆਰਡਰ ਹੁਣ ਆਰਡਰ ਆਪਣਾ ਆ ਚੁੱਕਿਆ ਤੇ ਬੇਬੇ ਉਧਰ ਲੱਗੀ ਰੋਟੀਆਂ ਪਕਾਉਣ ਤੇ ਬੇਬੇ ਦਿੰਦੇ ਸਰਪ੍ਰਾਈਜ਼ ਕੀ ਕਰੀ ਜਾ ਰਹੇ ਹੋ ਹਾਜ ਸਾਹਿਬ ਕੀ ਕਰੀ ਜਾ ਰਹੇ ਹੋ ਰੋਟੀ
ਓਏ ਛੱਡੋ ਪਰੇ, ਅੱਜ ਰੋਟੀਆਂ ਨਹੀਂ ਖਾਣੀਆਂ। ਅੱਜ ਤੁਹਾਨੂੰ ਮੋਟਾ ਹੀ ਖਵਾ ਦੇਣਾ। ਮੈਂ ਕਿਹਾ 2 ਮਹੀਨੇ ਹੋ ਗਏ ਬੇਬੇ ਮੇਰੇ ਮਗਰ ਲੱਗੀ ਏ, ਕਹਿੰਦੀ ਕੱਲਾ ਕੱਲਾ ਜਾ ਕੇ ਖਾ ਜਾਂਦਾ ਹੈ। ਠੀਕ ਹੈ, ਆ ਫੜੋ, ਆਰਡਰ ਕਰਕੇ ਮੰਗਾ ਚਲ, ਕੋਈ ਐਕਸਪ੍ਰੈਸ਼ਨ ਨਹੀਂ ਹੈ ਕਿ ਤੇ ਸਾਡੇ ਦੇਸੀ ਬੰਦਿਆਂ ਨੂੰ ਤੁਸੀਂ ਜਿਹਨਾਂ ਨੂੰ ਸਰਪ੍ਰਾਈਜ਼ ਦੇ ਲਓ। ਮੈਨੂੰ ਦੱਸ ਦਿੰਦਾ ਮੈਂ ਕਿਹਾ ਵੀ ਚਲੋ ਤੁਹਾਡਾ ਦਿਲ ਨਹੀਂ ਕਰ ਰਿਹਾ, ਤੁਸੀਂ ਅਸਰ ਕੇ ਟਾਈਮ 2 ਵਾਰੀ ਆਖਿਆ ਸੀ ਇਹ ਫੜੋ ਇੱਥੋਂ ਡਿੱਗ ਜਾਣਾ ਛਾਪਰ ਅਗਲਾ। ਮੈਂ ਕਿਹਾ ਜੀ ਅਸਰ ਕੇ ਵੇਲੇ ਕਹਿਣ ਡਈ ਸੀ ਮਾਈ ਕਿ ਜਿਹੜਾ ਨਾ ਅੱਜ ਮੇਰਾ ਪੁੱਤਰ ਪਕਾਉਣ ਨੂੰ ਦਿਲ ਨਹੀਂ ਕਰਦਾ, ਕਾਸ਼ ਬਾਹਰੋਂ ਖਾ ਲਈਏ, ਤੇ ਮੈਂ ਜਿਹੜਾ ਨੂੰ ਮੰਗਾ ਛੱਡਿਆ, ਤੇ ਹੁਣ ਜਿਹੜਾ ਨਾ ਫਿਰ ਵੀ ਕੋਈ ਐਕਸਪ੍ਰੈਸ਼ਨ ਨਹੀਂ, ਕੋਈ ਕੁਛ ਨਹੀਂ। ਕਿਵੇਂ ਹੁਣ ਮੈਂ ਕੀ ਬੰਦਾ ਇੱਕ ਵਾਰੀ ਤੁਸੀਂ ਵੇਖਿਆ ਨਹੀਂ ਲੋਕੀ ਜਿਹੜੇ ਸਹੀ ਵਲੋਗਿੰਗ ਕਰਦੇ ਨੇ, ਕਹਿੰਦੇ ਵਾਓ ਓਏ ਹੋ ਵਾਓ ਮੇਰੇ ਪੁੱਤ ਨੇ ਰੋਟੀ ਇਹ ਜਿਹੜਾ ਨਹੀਂ ਹੈ ਫੇਕ ਨਹੀਂ ਸਾਨੂੰ ਚਾਹੀਦਾ, ਅਸੀਂ ਅਸਲੀ ਨੋਟ ਕਰ ਲਿਆ ਇੱਕ ਵਾਰ ਮੂੰਹ ਬਣਾ ਕੇ। ਮੈਨੂੰ ਪਹਿਲੇ ਦੱਸ ਦਿੰਦਾ ਮੈਂ ਨਾ ਪਕਾਉਂਦੀ ਹੈ। ਚਲੋ ਠੀਕ ਹੈ ਜੀ, ਬੇਬੇ ਲਈ ਆ ਗਈ ਦਾਵਤ। ਠੀਕ ਹੈ, ਹੁਣ ਇਹਨੂੰ ਕੀ ਕਰਨਾ, ਇਹਨੂੰ ਪਾਓ ਪਲੇਟਾਂ ਪਲੂਟਾਂ ਤੇ ਭੁੱਖ ਬੜੀ ਲੱਗੀ ਹੈ, ਤੈਨੂੰ ਖਾਈਏ ਪੀਏ। ਤੇ ਹੁਣ ਜਿਹੜਾ ਇਹਦੇ ਨਾਲ 2 ਹੱਥ ਕਰੀਏ, ਪਹਿਲੇ ਕੁੱਕੜੇ ਕੀ ਹੈ ਜੀ, ਨਾਰੇ ਮਾਦਾ ਜੋ ਵੀ ਹੈ, ਹੁਣ ਖਾ ਕੇ ਤੁਹਾਨੂੰ ਦੱਸੇਗਾ ਭਰਾ ਤੁਹਾਡਾ। ਮਾਂ ਜੀ ਹੁਣ ਰੋਟੀਆਂ ਬਾਹਰ ਕੱਢ ਲਓ ਕਿ ਅੱਜ ਨਿਰਣਾ ਹੀ ਖਾਣਾ ਜੇ। ਅੱਲਾਹੁ ਅਕਬਰ। ਲੋ ਜੀ ਇਹ ਆ ਗਏ ਨੇ ਆਪਣੇ ਜਿਹੜੇ ਨਾ ਕਿਹੜੇ ਕਬਾਬ ਜਿਹੜੇ ਵੀ ਹੈਗੇ ਨੇ ਉਹ ਕਬਾਬ। ਇਹ ਆ ਗਏ ਆਪਣੀ ਮਲਾਈ ਬੋਟੀ, ਇਹ ਆਪਣਾ ਆ ਗਿਆ ਜੀ ਮਿੰਟ ਰਾਇਤਾ। ਤੇ ਇਹ ਜਿਹੜਾ ਨਾ ਇਹ ਕੰਮ ਖਰਾਬ ਕਰਦੇ ਨੇ। ਇਹ ਰਾਤ ਨੂੰ ਮੈਂ ਜਦੋਂ ਵੀ ਆਰਡਰ ਕਰਦਾ ਨਾ ਕਹਿੰਦੇ ਬਸ ਸਰ ਖਤਮ ਹੋਣ ਵਾਲਾ, ਤੇ ਬਸ ਇੰਨਾ ਕੀ ਹੈ, ਇਹ ਤੋਂ ਜ਼ਿਆਦਾ ਦਿੰਦੇ ਨਹੀਂ। ਬਿਸਮਿਲ੍ਲਾਹ ਰਹਿਮਾਨ ਰਹੀਮ। ਤੇ ਇਹਦੇ ਚਾਪਰ ਲਾ ਲਾ ਭਰਾ ਟਮਾਟਰ ਮਿਰਚਾਂ। ਮੈਨੂੰ ਇਹ ਬਹੁਤ ਪਸੰਦ ਹੈ। ਮਾਸ਼ਾਅੱਲਾ ਮਜ਼ੇ ਦਾ ਬਣਿਆ ਵਾ। ਚਲੋ ਰੋਟੀ ਕੱਢੋ ਬਾਹਰ ਨਾ, ਰੋਟੀ ਦੇ ਨਾਲ ਚੈੱਕ ਕਰਕੇ ਅਸਰ ਰਿਵਿਊ ਦੇਵਾਂਗੇ ਨਾ। ਰੋਟੀਆਂ ਤੁਹਾਨੂੰ ਖਮੀਰੀਆਂ ਪਸੰਦ ਹੈ, ਤੁਹਾਡੇ ਲਈ ਮੈਂ 2 ਖਮੀਰੀਆਂ ਆਖਿਆ, ਚਾਰ ਲਈ ਮੈਂ 2 ਸਾਦੀ ਰੋਟੀਆਂ ਆਖਿਆ ਸੀ। ਠੀਕ ਹੈ, ਮੈਂ ਤੇ 1 ਖਾਣੀ ਹੈ, ਤੁਸੀਂ 3 ਖਾਣੀਆਂ ਨੇ। ਮੈਂ ਕਹਤਾ ਜਿਹੜੀਆਂ ਖਾਧੀਆਂ ਗਈਆਂ ਖਾਵਾਂਗੇ ਕਿ ਹੁਣ ਭੁੱਖੇ ਰਹਿਣਾ ਵਾ। ਚਲੋ ਕੱਢੋ ਬਾਹਰ, ਲੜਨਾ ਕਿਉਂ ਹੈ ਸਭ, ਲੜਨਾ ਨਹੀਂ ਹੈ, ਤੁਹਾਨੂੰ ਖੁਸ਼ ਰਹਿਣਾ ਚਾਹੀਦਾ। ਇਹ ਕਿਤੇ ਦੇਸੀ ਬੰਦੇ ਜਿਹੜੇ ਨਾ ਉਹ ਖੁਸ਼ੀ ਨੂੰ ਵੀ ਦਬਾ ਕੇ ਕਰਦੇ ਨੇ। ਇਹਨੂੰ ਚੱਕ ਦਿਓ ਨਾ, ਸਮਝਿਆ ਕਰੋ, ਗੁੱਸਾ ਵੀ ਆ ਹੀ ਜਾਂਦਾ ਬੰਦੇ ਨਾ ਨਾ ਨਾ, ਸਭ ਗੁੱਸਾ ਨਹੀਂ ਕਰਨਾ ਚਾਹੀਦਾ, ਗੁੱਸਾ ਨਹੀਂ ਕਰਨਾ ਚਾਹੀਦਾ। ਰੋਟੀ ਬਾਹਰ ਕੱਢੋ ਤੁਸੀਂ ਬਿਸਮਿਲ੍ਲਾ ਦੀ ਬਰਕਤ ਕਰਕੇ। ਠੀਕ ਹੈ, ਤੇ ਬਸ ਜਿਹੜਾ ਹੁਣ ਭੁੱਖ ਬਰਦਾਸ਼ਤ ਨਹੀਂ ਹੋਣੀ ਕੀ ਏ। ਆ ਲਓ ਕਰੋ, ਕਿਉਂ ਨਾ ਪਾਣਾ, ਮੈਨੂੰ ਇੱਕ ਬੁਰਕੀ ਦਿਓ, ਮੈਂ ਟੈਸਟ ਕਰਾਂ, ਮੈਂ ਦੱਸਾਂ ਤੁਹਾਨੂੰ। ਤੁਸੀਂ ਨਹੀਂ ਮੈਨੂੰ ਦੇਣੀ ਹੈ ਬੁਰਕੀ। ਬਿਸਮਿਲ੍ਲਾ, ਇਹ ਤੇ ਰੋਟੀ ਆਕੜ ਗਈ ਤਾਂ ਹੀ ਤਾਂ ਕਿਹਾ ਸੀ ਦੂਸਰੀ ਰੋਟੀ ਸਹੀ ਹੁੰਦੀ ਆ। ਬਿਸਮਿਲ੍ਲਾ ਦੀ ਬਰਕਤ, ਬਿਸਮਿਲ੍ਲਾਹ ਰਹਿਮਾਨ ਰਹੀਮ। ਰਾਇਤਾ ਰੂਤਾ ਲਾਓ। ਹਾਂ ਭਾਈ ਮੇਰੇ ਕੋ ਤਾਂ ਨਹੀਂ ਚੀੜੀ ਦੀ ਕਾਂ ਹੁੰਦੀ, ਆ ਵੀ ਚੀੜੀ ਜੀ ਆ ਕੇ ਲੱਗਦੀ। ਸਾਰਾ ਕੁਝ ਠੀਕ ਹੈ, ਰੋਟੀ ਰਬੜ ਬਣ ਗਈ ਹੈ। ਹਾਂ ਵੀ ਚਿੜੀ ਹੈ, ਹਾਂ ਵੀ ਉਦਾਂ ਦੀ ਆ। ਤੁਸੀਂ ਤੇ ਖਮੀਰੀ ਆਪ ਖਾਂਦੇ ਹੋ, ਮੈਂ ਖਮੀਰੀ ਮੈਂ ਮੰਗਾਈ। ਕਦੋਂ ਕਿਹਾ ਸੀ? ਤੁਸੀਂ ਕਹਿੰਦੇ ਨੇ ਖਮੀਰੀ ਦੂਸਰੇ ਆਟੇ ਵਾਲੀ ਤੇ ਦੂਜੇ ਆਟੇ ਦੀ ਖਮੀਰੀ ਹੁੰਦੀ ਹੈ। ਹਾਂਜੀ, ਤੇ ਹੁਣ ਆ ਗਈ ਜੀ ਆਪਣੀ ਚਾਹ ਦੀ ਵਾਰੀ। ਠੀਕ ਹੈ, ਤੇ ਚਾਹ ਦਾ ਬੇਬੇ ਕਹਿੰਦੀ ਜੀ ਪੁੱਤਰ ਮੈਂ ਚਾਹ ਕੋਈ ਨਹੀਂ, ਮੈਨੂੰ ਬਾਲ ਕੇ ਕੱਪ ਦੁੱਧ ਦਾ ਕੱਢ ਦੇ, ਤੂੰ ਆਪ ਪੀ ਲੈ ਚਾਹ। ਪਤਾ ਨਹੀਂ ਕੀ ਸਾਈਕੀ ਹੈ ਜੀ, ਕਿ ਕਹਿੰਦੇ ਜੀ ਗੋਸ਼ਤ ਖਾਣ ਤੋਂ ਬਾਅਦ ਮਲਾਈ ਬੋਟੀ, ਸਪੈਸ਼ਲੀ ਕਹਿੰਦੀ ਮਲਾਈ ਬੋਟੀ ਖਾਣ ਤੋਂ ਬਾਅਦ, ਉਹ ਵੀ ਅਗਰ ਤੁਸੀਂ ਖਾਧੀ ਹੋਵੇ 300 ਰੁਪਏ ਦੀ ਕਮੇਟੀ ਪਾ ਕੇ। ਠੀਕ ਹੈ, 10 ਰੁਪਏ ਦੀ ਡੇਲੀ ਦੀ ਕਮੇਟੀ ਸ਼ੁਰੂ ਕੀਤੀ ਹੈ, ਮਹੀਨੇ ਬਾਅਦ ਕਮੇਟੀ ਨਿਕਲਣੀ ਕਿੰਨੀ ਜੀ 300 ਰੁਪਏ ਦੀ। 300 ਰੁਪਏ ਦੀ ਕਮੇਟੀ ਦੇ ਨਾਲ ਕੀ ਕਰਨਾ ਫਿਰ? ਯਸ਼ੀ ਮਾਰਨੀ, ਪਾर्टी करो, पार्टी करो। हैं ये मैं हूँ, ये हमारा टब्बर है और ये क्या पार्टी हो रही है। ਤੇ ਸਾਡੀ ਪਾਰਟੀ ਦੇ ਵਿੱਚ ਹੁਣ ਚੱਲਣਗੀਆਂ ਜੀ ਦੁੱਧ ਪੱਤੀਆਂ। ਠੀਕ ਹੈ, ਦੁੱਧ ਪੱਤੀਆਂ, ਇੱਕ ਪਾਸੇ ਦੁੱਧ ਚੱਲੇਗਾ ਤੇ ਇੱਕ ਪਾਸੇ ਚੱਲਣਗੀਆਂ ਪੱਤੀਆਂ। ਹਾਂਜੀ, ਇਸ ਤਰ੍ਹਾਂ ਬਣਨਗੀਆਂ ਦੁੱਧ ਤੇ ਪੱਤੀਆਂ। ਰੰਗ ਬਦਲਦੇ ਹੁੰਦਾ ਨਹੀਂ, ਹੁਣ ਨਹੀਂ ਪਾਉਣੇ, ਤੁਸੀਂ ਮਨਾ ਕਰਤਾ, ਖੋਲਿਆ ਢੱਕਣ ਬੰਦ ਕਰਾਤਾ ਨਾ। ਇਹ ਰੂਲ ਦੇ ਖਿਲਾਫ ਹੈ ਜੀ। ਦੁੱਧ ਨੂੰ ਬਾਲਾ ਆ ਗਿਆ ਸਰਕਾਰ ਹੈ, ਵੇਖੋ ਦੁੱਧ ਉਬਲਣ ਡਿਆ। ਲੋ ਜੀ 3 ਦਾਣੇ ਪੱਤੀ ਤੇ ਗਿਣ ਕੇ ਤੁਹਾਡੇ ਭਰਾ ਨੇ ਐਡ ਕਰ ਦਿੱਤੇ। ਜੇ ਹੁਣ ਵੀ ਜ਼ਿਆਦੀ ਹੋਵੇ ਤੇ ਫਿਰ ਰੱਬੋਂ ਆਈ। ਠੀਕ ਹੈ, ਜ਼ਿਆਦੀ ਹੋਏਗੀ ਨਾ ਥੋੜੀ ਹੋਏਗੀ, ਜੋ ਹੋਏਗੀ ਅਸੂਲਾਂ ਦੇ ਮੁਤਾਬਕ ਹੋਏਗੀ। 3 ਦਾਣੇ ਤੁਹਾਡੇ ਭਰਾ। ਚਾਹ ਚੰਗੀ ਨਹੀਂ ਹੁੰਦੀ, ਚਾਹ ਚੰਗੀ ਨਹੀਂ ਹੁੰਦੀ। ਇਹ ਤੁਹਾਨੂੰ ਪਤਾ ਨਹੀਂ ਕਿਹੜੇ ਪੀਰ ਮੁਰਸ਼ਿਦ ਨੇ ਕਹਿਤਾ ਕਿ ਚਾਹ ਨਹੀਂ ਚੰਗੀ ਹੁੰਦੀ। ਜਿਹੜਾ ਬੰਦਾ ਕਹਿੰਦਾ ਨਾ ਚਾਹ ਨਹੀਂ ਚੰਗੀ ਹੁੰਦੀ, ਮੇਰੀਆਂ ਨਜ਼ਰਾਂ ਤੋਂ ਬੰਦੇ ਨੂੰ ਦੂਰ ਲੈ ਜਾਓ ਬਸ। ਠੀਕ ਹੈ, ਹਾਂਜੀ ਸਮਝ ਰਹੇ ਜੇ, ਕਹਿੰਦੇ ਸਮਝਦਾਰ ਵਾਸਤੇ ਇਸ਼ਾਰਾ ਹੀ ਕਾਫੀ ਹੁੰਦਾ। ਚਾਹ ਪੀ ਪੀ ਕੇ ਹੁਣ ਕੀ ਰੰਗ ਨਿਕਲ ਜਾਂਦਾ ਭਲਾ? ਇਹ ਹੰਗਾਲ ਜਿਹਾ ਬਣ ਗਿਆ, ਚਾਹ ਤੇ ਕੋਈ ਨਹੀਂ ਬਣੀ ਕਸਮੇ। ਚਾਹ ਪੀ ਪੀ ਕੇ ਬੰਦੇ ਦਾ ਖੂਨ ਸੰਘਣਾ ਹੋ ਜਾਂਦਾ। ਤੇ ਚੰਗੀ ਗੱਲ ਹੈ ਨਾ, ਪਤਲਾ ਖੂਨ ਕਿਤੇ 100 ਠੇਡਾ ਲੱਗ ਗਿਆ, ਕਿਤੇ ਕੋਈ ਸ਼ੈ ਵੱਜ ਗਈ, ਪਤਲਾ ਖੂਨ ਛੁਰ ਕਰਕੇ ਬਾਹਰ ਨਿਕਲ ਜਾ ਸਾਰਾ। ਸੰਘਣਾ ਖੂਨ ਹੋ ਕੇ ਬਲੱਡ ਹਾਈ ਹੋਣ ਲੱਗ ਜਾਂਦਾ ਵਾ। ਇਹ ਕਿਹੜੇ ਡਾਕਟਰ ਨੇ ਲਿਖਿਆ ਕਿ ਜੀ ਬਲੱਡ ਹਾਈ ਹੁੰਦਾ ਸ਼ੂਗਰ ਦਾਗ ਧੱਬੇ ਬਣਨ ਲੱਗ ਜਾਂਦੇ ਆ। ਤੁਹਾਡਾ ਫਿਰ ਖੂਨ ਸੰਘਣਾ ਹੈ, ਤੁਸੀਂ ਚਾਹ ਨਹੀਂ ਪੀਂਦੇ ਫਿਰ ਵੀ। ਆ ਚੈੱਕ ਕਰੋ। ਕਿਉਂ ਡਰਾਉਂਦੇ ਜੇ ਵੀਵਰਸ ਨੂੰ? ਵੈਸੇ ਕਿੰਨੇ ਕੱਢੇਗਾ ਵੀਵਰਸ ਤੇ ਗਾਇਸ ਹੈ, ਮਤਲਬ ਹੈਲੋ ਗਾਇਸ ਹੈਲੋ ਵੀਵਰਸ, ਮਤਲਬ ਇਹ ਕੀ ਕਿੱਡਾ ਅਜੀਬ ਲਫ਼ਜ਼ ਹੈ ਨਾ। ਬੰਦਾ ਉਹੀ ਕੀ ਉਹਨੂੰ ਕਹਿੰਦੇ ਨੇ ਬੌਂਤਰਾ ਹੈ।
हेलो गाइस क्या हाल है ठीक हो ਇਹ ਡੇਲੇ ਕੱਢ ਕੇ ਠੀਕ ਨਹੀਂ ਕਿਹਾ ਤੁਸੀਂ ਤੇ ਗਾਇਸ ਨੂੰ ਡਰਾਉਣ ਵਾਲੀ ਗੱਲ ਕਰਦੇ ਵੇ ਡਰਾਉਣਾ ਨਹੀਂ ਹੈ ਹਸਾਉਣਾ ਹੈ ਜੀ ਹੈ ਲੋ ਜੀ ਆਪਣੀ ਹੋ ਗਈ ਕੜਕ ਚਾਹ ਰੈਡੀ ਤੇ ਇੱਧਰ ਹੋ ਗਈ ਹੈ ਜੀ ਫਿੱਕੀ ਫਿੱਕੀ ਜੀ ਚਾਹ ਰੈਡੀ ਠੀਕ ਹੈ ਤੇ ਆ ਨਾਲ ਬੇਬੇ ਰੱਖ ਲਈ ਇੱਕ ਸਪਰੇਅ ਦੀ ਬੋਤਲ ਇਹ ਕੀੜੇ ਮਾਰ ਸਪਰੇਅ ਆ ਠੀਕ ਹੈ ਜਿਹੜੀ ਅੱਜ ਬੇਬੇ ਪੀਣ ਲੱਗੀ ਆ ਜੇ ਸਵੇਰੇ ਸਾਡੀਆਂ ਵੀਡੀਓ ਨਾ ਆਏ ਤਾਂ ਸਮਝ ਜਾਵੇ ਅਸੀਂ ਇੰਨਾ ਟੁਰਪਰ ਹੋ ਗਏ ਆ ਹੁਣ ਜਿਹੜਾ ਨਾ ਅਸੀਂ ਜਿਹੜਾ ਨਾ ਇਹ ਕਬਜ਼ ਕੁਛ ਆਇਆ ਸੀ ਸਪਰੇਅ ਬੇਬੇ ਕਹਿੰਦੀ ਹੈ ਸਪਰੇਅ ਦੇ 2 ਢੱਕਣ ਪੀਓ ਲਿਮਡਾ ਦਾ ਕੰਮ ਕਰਦੀ ਹੈ ਜ਼ਿਮੀਦਾਰਾਂ ਨੂੰ ਪਤਾ ਲਿਮਡਾ ਕਾਹਦਾ ਕੰਮ ਕਰਦੀ ਕੀੜੇ ਕੂੜੇ ਮਾਰਦੀ ਹੈ ਜਦੋਂ ਸੁੰਡੀ ਸਾਡੀ ਪਈ ਹੁੰਦੀ ਤੇ ਅਸੀਂ 2 ਢੱਕਣ ਪੀਣ ਲੱਗੇ ਆ ਜੇ ਸਵੇਰੇ ਕੱਲ ਨੂੰ ਮਾਰਨਿੰਗ ਦੀ ਵੀਡੀਓ ਆ ਜਾਵੇ ਗੁੱਡ ਮਾਰਨਿੰਗ ਤੇ ਅੱਲਾ ਹਾਫਿਜ਼ ਟਾਟਾ ਬਾਏ ਦੀ ਤੇ ਠੀਕ ਹੈ ਤੇ ਜੇ ਨਾ ਆਵੇ ਤੇ ਸਾਡੀਆਂ ਗਲਤੀਆਂ ਕੋਤਾਹੀਆਂ ਮਾਫ ਸਾਡੇ ਵੱਲੋਂ ਜਿਹੜਾ ਨਾ ਹੱਥ ਜੋੜ ਕੇ ਮਾਫੀ ਕੰਨ ਫੜ ਕੇ ਮਾਫੀ ਨੱਕ ਫੜ ਕੇ ਬੇਨਤੀ ਇਹ ਬਹੁਤ ਕੀਮਤੀ ਚੀਜ਼ ਆ ਇਹ ਕਬਈ ਕੁਛ ਆ ਇਹਦੇ ਨਾਲ ਆ ਜਿਹੜੀਆਂ ਖੁੱਚਾਂ ਨਾਲਾ ਚੜ ਜਾਂਦੀਆਂ ਨਾ ਕਬਜ਼ ਦੀ ਵਜ੍ਹਾ ਨਾਲ ਹਾਂ ਤੇ ਮਿਹਦਾ ਅੱਛੇ ਤਰੀਕੇ ਨਾਲ ਸਾਫ਼ ਹੋ ਜਾਂਦਾ ਵਾ ਪੇਟ ਕੂਲਾ ਹੋ ਜਾਂਦਾ ਨਾੜਾ ਖੁੱਲਿਆ ਲੱਤਾਂ ਦੀ ਖਿੱਚ ਜਿਹੜੀ ਖਤਮ ਹੋ ਜਾਂਦੀ ਅੱਛਾ ਹਾਂ ਕੈਸਟਰੋਲ ਯੂਰਿਕ ਐਸਿਡ ਜਿਹੜਾ ਹੈ ਨਾ ਵਧਿਆ ਉਹ ਖਤਮ ਹੋ ਜਾਂਦਾ ਇਹਦੇ ਨਾਲ ਵਾਹ ਕੀ ਬਾਤ ਹੈ ਸਾਰਾ ਕੁਝ ਹੀ ਹੈ ਇਹ ਇੱਕ ਜਿਹੜੀ ਸਪਰੇ ਹੈ ਨਾ ਇੱਕ ਸਪਰੇ ਹਰ ਮਰਜ਼ ਦੀ ਦਵਾ ਤੇ ਇਹਦਾ ਨਾਂ ਕੀ ਹੈ ਇਹਦਾ ਨਾਂ ਤਾਂ ਕੁਝ ਲਿਖਿਆ ਨਹੀਂ ਬੋਤਲ ਦੇ ਬਾਹਰ ਇਹਦਾ ਨਾਂ ਉਹ ਲੱਥ ਗਿਆ ਉੱਤੇ ਜਿਹੜਾ ਸੀ ਇਹ ਬੰਦਿਆਂ ਵਾਲੀ ਲਿਮਡਾ ਹੈ ਸਮਝ ਲਓ ਤੁਸੀਂ ਉਹ ਦੂਜੀ ਕੀੜੇ ਕੂੜੇ ਮੇਰਾ ਬੈਲੀ ਲਿਮਡਾ ਹੁੰਦੀ ਨਾ ਫਸਲਾਂ ਵਾਲੀ ਇਹ ਬੰਦਿਆਂ ਵਾਲੀ ਲਿਮਡਾ ਇਹਦਾ ਨਾਂ ਲਿਮਡਾ ਹੀ ਤੁਸੀਂ ਸਮਝੋ ਠੀਕ ਹੈ ਜੀ ਤੇ ਹੁਣ ਜਿਹੜਾ ਨਾ ਆਪਾਂ ਚਾਹ ਦਾ ਜ਼ਾਇਕਾ ਤੁਹਾਨੂੰ ਕੱਲ ਤੁਹਾਨੂੰ ਚਾਹ ਦਾ ਚੈੱਕ ਕਰਾ ਹੀ ਦਿੱਤਾ ਤੇ ਜ਼ਾਇਕਾ ਤੁਸੀਂ ਪੀ ਕੇ ਚੈੱਕ ਕਰ ਲਿਆ ਜੇ ਮੈਂ ਜਲਦੀ ਨਾਲ ਟਿਕਟੋਕ ਤੇ ਇੱਕ ਵੀਡੀਓ ਤੇ ਅਪਲੋਡ ਕਰਕੇ ਆਇਆ ਸਾਰੇ ਕੰਮਾਂ ਤੋਂ ਫ੍ਰੀ ਹੋ ਕੇ ਵਰਕਸ਼ਾਪ ਕਰਕੇ ਹੁਣ ਅਸੀਂ ਹੋ ਗਏ ਜੀ ਬਿਲਕੁਲ ਫ੍ਰੀ ਰਾਤ ਦੇ ਵੱਜ ਗਏ ਨੇ 11 ਠੀਕ ਹੈ ਤੇ 11 ਵਜੇ ਡੇਲੀ ਤੁਹਾਡਾ ਭਰਾ ਹੁਣ ਆ ਰਿਹਾ ਟਿਕਟੋਕ ਤੇ ਦੁਬਾਰਾ ਲਾਈਵ 11 ਵਜੇ ਤੋਂ ਲਾ ਕੇ ਤਕਰੀਬਨ 12:30 ਤੋਂ 1 ਵਜੇ ਤੱਕ 1 ਤੋਂ 1.5 ਘੰਟਾ ਤੁਹਾਡਾ ਭਰਾ ਡੇਲੀ ਟਿਕਟੋਕ ਤੇ ਲਾਈਵ ਆਉਂਦਾ ਜਿੱਥੇ ਆ ਕੇ ਬੈਠ ਗੱਲਾਂ ਬਾਤਾਂ ਕਰੀ ਕਿਸੇ ਨਾ ਕਿਸੇ ਜਿਹੜਾ ਨਾ ਮਤਲਬ ਆਪਣੇ ਡੇਲੀ ਰੋਜ਼ਮਰਾ ਦੀ ਜ਼ਿੰਦਗੀ ਦੇ ਉੱਪਰ ਠੀਕ ਹੈ ਤੇ ਕਦੀ ਕਦੀ ਨਾਲ ਆਪਣੇ मोहतरमा नूरीन सगीर उर्फ संदीकी साहबा ਹੁੰਦੀ ਨੇ ਠੀਕ ਹੈ ਤੇ ਆਪਣੇ ਨਾਲ ਇੱਕ ਆਪਾਂ ਖਸੂਸ ਡੇਲੀ ਲਾਈਫ ਤੇ ਆਪਣੇ ਡੇਲੀ ਲਾਈਫ ਦੇ ਵਿੱਚ ਆਪਣੇ ਫੈਮਿਲੀ ਦੇ ਅੰਦਰ ਜੋ ਵੀ ਇੱਕ ਟੌਪਿਕ ਚੱਲ ਰਿਹਾ ਉਹਦੇ ਉੱਤੇ ਗੱਲ ਕਰੀਦੀ ਠੀਕ ਹੈ ਤੇ ਆਪਣਾ ਜਿਹੜਾ ਟੇਬਲ ਦੇ ਉੱਤੇ ਇਹ ਵਾਲੇ ਜਿਹੜੇ ਨਾ ਔਜ਼ਾਰ ਸਰਨਮਾ ਹੁੰਦੇ ਨੇ ਵੇਖੋ ਕੀ ਜੋੜ ਕੇ ਰੱਖਿਆ ਖੁੰਡੀ ਖਾਤ ਲਈ ਰੱਖੀ ਆ ਵੀ ਇਹ ਕੀ ਕੋਈ ਚੋਰ ਚੁਰ ਆਵੇ ਤੇ ਡਾਕੂ ਦਾ ਸਿਰ ਪੜਨ ਵਾਸਤੇ ਇੰਜ ਪਿੱਛੇ ਮਾਰ ਕੇ ਉਹ ਘਰ ਦੇ ਵਿੱਚ ਬਈ ਵਾਦਾ ਘਾਟਾ ਹੁਣ ਵੱਜ ਗਏ ਪੂਰੇ 11 ਤੇ 11 ਵਜ ਗਏ ਨੇ ਆਪਣਾ ਟਿਕਟੋਕ ਤੇ ਲਾਈਵ ਦਾ ਟਾਈਮ ਹੋ ਗਿਆ ਇਸ ਵੇਲੇ ਆਪਾਂ ਕਰਦਾ ਅੱਜ ਦਾ ਵਲੋਗ ਇੱਥੇ ਐਂਡ ਉਮੀਦ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਦੇ ਨਾਲ ਤੁਹਾਡੇ ਭਰਾ ਦੀ ਇਹ ਵਾਲੀ ਚਾਦਰ ਵੀ ਅੱਛੀ ਲੱਗੀ ਹੋਏਗੀ ਠੀਕ ਹੈ ਇਹ ਚਾਦਰ ਠੀਕ ਹੈ ਨਾ ਤੁਹਾਡੇ ਭਰਾ ਨੇ ਫਰੈਸ਼ ਪਿਛਲੇ ਸਾਲ ਲਈ ਸੀ ਲੇਕਿਨ ਇੱਕ ਦਫਾ ਵੀ ਯੂਜ਼ ਨਹੀਂ ਕੀਤੀ ਉਸ ਤਰ੍ਹਾਂ ਪਈ ਰੱਖੀ ਕਿਉਂਕਿ ਉਦੋਂ ਸਰਦੀਆਂ ਲੰਘਦੇ ਫਿਰ ਲੰਘ ਹੀ ਗਈਆਂ ਤੇ ਫਿਰ ਜਿਹੜਾ ਨਾ ਮੈਂ ਕਿਹਾ ਐਤਕੀ ਸਰਦੀਆਂ ਦੀ ਸ਼ੁਰੂਆਤ ਦੇ ਉੱਤੇ ਕਿਉਂ ਨਾ ਇਹਨੂੰ ਯੂਜ਼ ਕੀਤਾ ਜਾਵੇ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਬੈਲ ਆਈਕਨ ਪ੍ਰੈਸ ਲਾਜ਼ਮੀ ਕਰ ਦੇਣਾ ਉਹਦੇ ਨਾਲ ਹੋਇਆ ਕਿ ਤੁਹਾਨੂੰ ਹਰ ਆਉਣ ਵਾਲੇ ਨਵੇਂ ਵਲੋਗ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ ਜਦੋਂ ਵਲੋਗ ਦਾ ਨੋਟੀਫਿਕੇਸ਼ਨ ਮਿਲੇਗਾ ਤੁਸੀਂ ਆਟੋਮੈਟਿਕਲੀ ਵਲੋਗ ਦੇਖ ਸਕੋਗੇ ਠੀਕ ਹੈ ਤੇ ਹੁਣ ਆਪਾਂ ਦੁਬਾਰਾ ਆਪਣਾ ਵਲੋਗ ਰੈਗੂਲਰ ਡੇਲੀ ਰੂਟੀਨ ਦੇ ਨਾਲ ਅੱਛੇ ਬੜੇ ਧਮਾਕਾ ਖੇਜ਼ ਵਲੋਗ ਆਪਣੇ ਦੁਬਾਰਾ ਸਟਾਰਟ ਹੋਣ ਵਾਲੇ ਨੇ ਤੇ ਤੁਸੀਂ ਕੋਈ ਵੀ ਵਲੋਗ ਮਿਸ ਨਹੀਂ ਕਰਨਾ ਆਪਣੀ ਦਾਦੀ ਨੂੰ ਲਾਜ਼ਮੀ ਸ਼ੇਅਰ ਕਰਨਾ ਤੇ ਮਾਵਾਂ ਨੂੰ ਬਹੁਤ ਸਾਰਾ ਪਿਆਰ ਲਵ ਯੂ ਅੱਲਾ ਹਾਫਿਜ਼ ਟਾਟਾ ਬਾਏ ਬਾਏ ਕੋਈ ਇੰਡੀਆ ਤੋਂ ਕੋਈ ਪਾਕਿਸਤਾਨ ਤੋਂ ਜਿੱਥੋਂ ਵੀ ਜੋ ਵੇਖ ਰਹੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਮੁਹੱਬਤਾਂ ਤੇ ਲਵ ਯੂ ਤੇ ਬਾਏ ਬਾਏ